ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਗੁਰਦੀਪ ਸਿੰਘ ਬਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਸਨੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਗਰਮੇਲ ਲਿੱਦੜ, ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨੋਜੇ, ਦ ਜਨਰਲ ਗਰੁੱਪ, ਜਿੱਥੋਂ ਤੁਸੀਂ ਘਰ ਵੇਚ ਸਕਦੇ ਹੋ, ਖਰੀਦ ਸਕਦੇ ਹੋ, ਲੋਨ ਕਰਵਾ ਸਕਦੇ ਹੋ। ਕਾਲ ਕਰੋ 9058 8559052575। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਹੜੀ ਇਹ ਵਾਅਦੇ ਕੀਤੇ ਗਏ ਸੀ ਬਿਜਲੀ ਮੁਫਤ ਦੇ, ਤਾਂ ਹੁਣ ਪੰਜਾਬੀਆਂ ਨੂੰ ਮੁਫਤ ਬਿਜਲੀ ਲਈ 3 ਕਾਤੀ ਫਾਰਮੂਲਾ। ਕਹੋ ਇਹ ਕਿਵੇਂ ਵੰਡੀ ਜਾਊਗੀ ਬਿਜਲੀ, ਕਿਉਂਕਿ ਏਡਾ ਤਾਂ ਸੌਖਾ ਹੈ ਨਹੀਂ, ਟੇਢੀ ਖੀਰ ਆ। ਉਹਦਾ ਰੀਜ਼ਨ ਇਹ ਆ ਕਿ ਇਹਦੇ ਸਬਸਿਡੀ ਜਿਹੜੀ ਆ ਉਹ ਪੇ ਕਰਨੀ ਔਖੀ ਆ, ਕਿਉਂਕਿ ਜਿਹੜੀ ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ ਜਾ ਰਹੀ ਆ, ਜਿਹੜਾ ਐਸਸੀ ਭਾਈਚਾਰਾ ਉਹਨੂੰ 200 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਆ, ਬਿਲੋ ਪਾਵਰਟੀ ਲਾਈਨ ਵਾਲੇ ਉਹਨਾਂ ਨੂੰ ਕੁਝ ਬਿਜਲੀ ਮੁਫਤ ਦਿੱਤੀ ਜਾ ਰਹੀ ਆ। ਉਹ ਸਾਰਾ ਐਡਜਸਟਮੈਂਟ ਜਿਹੜੀ ਉਹ ਕਿਵੇਂ ਹੋਣੀ ਆ, ਇਸ ਕਰਕੇ ਇਹ ਕਿਹਾ ਗਿਆ ਕਿ ਸਾਰੇ ਜਮਾ ਘਟਾਓ ਕਰ ਲਏ ਗਏ ਆ। ਅੱਜ ਸਾਡੇ ਮੁਤਾਬਕ ਇੱਥੇ 16 ਤਰੀਕ ਹੋ ਗਈ ਤੇ 1 ਮਹੀਨਾ ਹੋ ਗਿਆ ਪੂਰਾ ਸਰਕਾਰ ਬਣੀ ਨੂੰ। ਵੈਸੇ ਹੋ ਸਕਦਾ ਬਹੁਤ ਸਾਰਿਆਂ ਨੂੰ ਇਹ ਨਾ ਪਤਾ ਹੋਵੇ ਕਿ ਅਜੇ ਮਹੀਨਾ ਹੀ ਹੋਇਆ ਜੀ, ਜਿੰਨਾ ਰੌਲਾ ਪੈ ਗਿਆ ਹੈ ਵੀ ਜਿਵੇਂ ਅਖੀਰਲਾ ਸਾਲ ਹੋਵੇ। ਇਸ ਕਰਕੇ 1 ਮਹੀਨਾ ਪੂਰਾ ਹੋ ਰਿਹਾ। 1 ਮਹੀਨਾ ਪੂਰਾ ਹੋਣ ਦੇ ਉੱਤੇ ਇਹ ਜਿਹੜੀ ਗਰੰਟੀਆਂ ਦਿੱਤੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਪਹਿਲੀ ਗਰੰਟੀ ਆ ਜਿਹਦੀ ਅਨਾਉਂਸਮੈਂਟ ਹੋਣ ਜਾ ਰਹੀ ਆ, ਔਰ 1 ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਊਗੀ ਪੰਜਾਬ ਵਾਲਿਆਂ ਨੂੰ। ਜਲੰਧਰ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ 2 ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ 16 ਤਰੀਕ ਨੂੰ ਅਸੀਂ ਇੱਕ ਵੱਡਾ ਐਲਾਨ ਕਰਾਂਗੇ। ਜਿਹੜੇ ਅਜੇ ਬਹੁਤ ਸਾਰੇ ਭੰਬਲ ਭੂਸੇ ਇਸ ਮਾਮਲੇ ਦੇ ਵਿੱਚ ਜਾਰੀ ਨੇ। ਇਹ ਕਿਹਾ ਜਾ ਰਿਹਾ ਕਿ ਜਿਹੜੇ ਇਹ ਮੁਫਤ ਬਿਜਲੀ ਦਿੱਤੀ ਜਾਊਗੀ, ਉਹ 300 ਯੂਨਿਟ ਦਾ ਆਧਾਰ ਕੀ ਹੋਊਗਾ। ਦਿੱਲੀ ਦੀ ਤਰਜ਼ ਦੇ ਉੱਤੇ 300 ਯੂਨਿਟ ਤੱਕ ਬਿਜਲੀ ਮਾਫੀ ਹੋਊਗੀ, ਜਾਂ ਫਿਰ ਖਪਤਕਾਰਾਂ ਨੂੰ ਇਹਦਾ ਜਿਹੜਾ ਉਹ ਸਾਰਿਆਂ ਨੂੰ ਫਾਇਦਾ ਦਿੱਤਾ ਜਾਊਗਾ। ਪੰਜਾਬ ਸਰਕਾਰ ਨੇ ਜਿਹੜੇ 3 ਨੁਕਤੇ ਤਿਆਰ ਕੀਤੇ ਆ। ਪਹਿਲਾ ਤਾਂ ਇਹ ਹੈ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਰੇ ਖਪਤਕਾਰਾਂ ਦੇ 300 ਯੂਨਿਟ ਬਿਜਲੀ ਮਾਫ ਕਰ ਸਕਦੀ ਹੈ। ਪੰਜਾਬ ਦੇ ਕਰੀਬ 73 ਲੱਖ ਘਰੇਲੂ ਖਪਤਕਾਰ ਨੇ, ਤੇ ਜੇ ਇਹਨਾਂ ਸਾਰਿਆਂ ਨੂੰ 300 ਯੂਨਿਟ ਬਿਜਲੀ ਦੀ ਮੁਆਫੀ ਦਿੱਤੀ ਜਾਂਦੀ ਆ ਤਾਂ ਸਰਕਾਰੀ ਖਜ਼ਾਨੇ ਦੇ ਉੱਤੇ 7500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਬੋਝ ਪਊਗਾ। ਦੂਜਾ ਨੁਕਤਾ ਇਹ ਕਹਿੰਦਾ ਕਿ ਸਿਰਫ ਉਹਨਾਂ ਖਪਤਕਾਰਾਂ ਨੂੰ ਮੁਫਤ ਬਿਜਲੀ ਦਿੱਤੀ ਜਾਊਗੀ ਜਿਨ੍ਹਾਂ ਦੀ ਖਪਤ 300 ਯੂਨਿਟ ਰਹਿੰਦੀ ਹੈ। ਇਹਦੇ ਤਹਿਤ ਲਾਭ ਲੈਣ ਵਾਲੇ ਜਿਹੜੇ ਖਪਤਕਾਰ ਨੇ ਉਹਨਾਂ ਦੀ ਗਿਣਤੀ 61,55,000 ਹੈ, ਤੇ 11,45,000 ਘਰੇਲੂ ਖਪਤਕਾਰ ਸਕੀਮ ਤੋਂ ਬਾਹਰ ਹੋਣਗੇ। ਤੀਜਾ ਨੁਕਤੇ ਦੇ ਅਨੁਸਾਰ 300 ਯੂਨਿਟ ਬਿਜਲੀ ਮਾਫੀ ਲਈ ਬਿਜਲੀ ਦੇ ਲੋੜ ਦੀ ਸ਼ਰਤ ਰੱਖੀ ਜਾ ਸਕਦੀ ਹੈ। ਜੇ ਬਿਜਲੀ ਦੇ ਲੋੜ ਦੀ ਸ਼ਰਤ ਜਿਹੜੀ ਆ ਉਹ ਰੱਖੀ ਜਾਂਦੀ ਆ ਤਾਂ ਜਿਹੜੇ 3 ਫੇਜ਼ ਕਨੈਕਸ਼ਨ ਨੇ ਉਹਨਾਂ ਨੂੰ ਜਿਹੜਾ ਇਹ 300 ਯੂਨਿਟ ਬਿਜਲੀ ਫ੍ਰੀ ਨਹੀਂ ਮਿਲੂਗੀ। ਦੇਖੋ, ਕਿਤੇ ਨਾ ਕਿਤੇ ਕੱਟ ਤੁਹਾਨੂੰ ਲਾਉਣਾ ਪਊਗਾ। ਹੁਣ ਮੰਨ ਲਓ ਜਿਹੜੇ ਘਰ ਦੇ ਵਿੱਚ 4 ਜਾਂ 5 ਏਸੀ ਨੇ, ਉਹਨਾਂ ਨੂੰ ਬਿਜਲੀ ਦੀ ਜਿਹੜੀ ਆ ਇਹਦੇ ਮੁਫਤ ਸਹੂਲਤ ਤੋਂ ਜਿਹੜਾ ਜੀ ਉਹ ਨਹੀਂ ਮਿਲਣੀ ਚਾਹੀਦੀ। ਸਹੀ ਪੁੱਛੋ ਤਾਂ, ਕਿਉਂਕਿ ਉਹਨਾਂ ਨੂੰ ਜ਼ਰੂਰਤ ਨਹੀਂ ਗੀ। ਇਹ ਵੀ ਪਤਾ ਲੱਗਿਆ ਹੈ ਕਿ ਸਰਕਾਰ ਅਪੀਲ ਵੀ ਕਰੂਗੀ ਇੱਕ, ਕਿ ਜਿਹੜੇ ਛੱਡ ਸਕਦੇ ਆ ਉਹ ਇਸ ਮੁਫਤ ਬਿਜਲੀ ਦੀ ਸਹੂਲਤ ਨੂੰ ਛੱਡਣਗੇ ਜਾਂ ਨਹੀਂ, ਲੋਕ ਇਹ ਆਪਣੀ ਜਗ੍ਹਾ ਦੇ ਉੱਤੇ ਆ। ਜਦੋਂ ਕਿਉਂਕਿ 300 ਯੂਨਿਟ ਹੋ ਜਾਊਗਾ ਮਹੀਨੇ ਦਾ, 2 ਮਹੀਨੇ ਬਾਅਦ ਬਿੱਲ ਆਉਂਦਾ 600 ਯੂਨਿਟ ਹੋ ਗਿਆ। ਇਹ ਵੀ ਹੋ ਸਕਦਾ ਹੈ ਕਿ 600 ਯੂਨਿਟ ਤੋਂ ਬਾਅਦ ਜਿਨ੍ਹਾਂ ਦਾ ਲੋਡ ਜ਼ਿਆਦਾ,
ਮੰਨ ਲਓ ਜਿਹੜੇ 3 ਫੇਜ਼ ਵਾਲੇ ਨੇ ਜਾਂ ਜਿਹਨਾਂ ਦਾ 7 ਕਿਲੋਵਾਟ ਤੋਂ ਉੱਪਰ ਦਾ ਲੋਡ ਹੈ, ਉਹਨਾਂ ਨੂੰ ਇਹ ਕਰ ਦਿੱਤਾ ਜਾਵੇ ਕਿ ਉਹ ਜੇ 601 ਯੂਨਿਟ ਬਾਲਣਗੇ ਤੇ ਫਿਰ ਸਾਰੇ ਦੇ ਸਾਰੇ ਦਾ ਉਹਨਾਂ ਨੂੰ ਖਰਚਾ ਪਊਗਾ, ਭਾਵ ਕਿ ਉਹਦਾ ਬਿੱਲ ਆਊਗਾ। ਜੇ 600 ਦੇ ਅੰਦਰ ਰਹਿੰਦੇ ਆ ਤੇ ਫਿਰ ਉਹਨਾਂ ਨੂੰ ਉਹ ਬਿੱਲ ਨਹੀਂ ਆਊਗਾ। ਇਹ ਜਿਹੜਾ ਬਿੱਲ ਆਊਗਾ, ਜਿਹੜਾ 1 ਯੂਨਿਟ ਵੀ ਉੱਪਰ ਚਲੇ ਗਿਆ, ਉਹ ਸਿਰਫ ਵੱਧ ਲੋਡ ਵਾਲਿਆਂ ਨੂੰ ਆਊਗਾ, ਹੇਠਲੇ ਲੋਡ ਵਾਲਿਆਂ ਨੂੰ ਨਹੀਂ। ਕਿਉਂਕਿ ਜਿਹੜਾ ਇੱਕ ਖਦਸ਼ਾ ਪਾਇਆ ਜਾ ਰਿਹਾ ਕਿ ਜਿਹੜੇ BPL ਨੇ, ਬਿਲੋ ਪਾਵਰਟੀ ਲਾਈਨ ਜਿਹੜੇ ਲੋਕ ਨੇ, ਵੀ ਉਹਨਾਂ ਨੇ ਜੇ ਉਹਨਾਂ ਨੇ 301 ਯੂਨਿਟ ਬਾਲ ਲਿਆ ਤੇ ਫਿਰ ਉਹਨਾਂ ਦਾ ਖਰਚਾ ਜਿਹੜਾ ਜੀ ਉਹ ਬਹੁਤ ਵੱਧ ਜਾਊਗਾ, ਸਾਰਾ ਬਿੱਲ ਪਊਗਾ। ਉਹਨਾਂ ਦੇ ਵਾਸਤੇ ਇਹ ਛੋਟ ਰਹੂਗੀ, ਅਜਿਹੇ ਫਾਰਮੂਲਿਆਂ ਦੇ ਉੱਤੇ ਕੰਮ ਕੀਤਾ ਜਾ ਰਿਹਾ। ਜੀ ਜੀ ਬਿਲਕੁਲ, ਇੱਕ ਵਾਰੀ ਫ੍ਰੀ ਦੀ ਆਦਤ ਪਾ ਲਓ ਤਾਂ ਫ੍ਰੀ ਦੀ ਆਦਤ ਲੋਕੀ ਛੱਡਦੇ ਨਹੀਂਗੇ, ਫ੍ਰੀ ਚਾਹੀਦਾ ਨਹੀਂ ਬਹੁਤਾ ਕੁਛ। ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ। ਪੈਸੇ ਤਾਂ ਬਹੁਤ ਪਿਛਲੇ ਸਾਲਾਂ ਤੋਂ ਪਤਾ ਨਹੀਂ ਕਿਵੇਂ ਜਿੱਤ ਗਏ ਸੀਗੇ, ਬੜਾ ਘੱਟ ਕਲੇਸ਼ ਇਹਨਾਂ ਦਾ। ਰਾਜਾ ਵੜਿੰਗ ਤੇ ਨਵਜੋਤ ਸਿੱਧੂ ਦੇ ਰਾਹ ਵੀ ਅੱਡੋ ਅੱਡ। ਇਹਨਾਂ ਦੇ ਰਾਹ ਜਿਹੜੇ ਜੀ ਉਹ ਅਜੀਬੋ ਗਰੀਬ ਹੀ ਤੁਸੀਂ ਕਹਿ ਸਕਦੇ ਹੋ। ਇੱਕ ਤਾਂ ਰਾਜਾ ਵੜਿੰਗ ਹੋਰਾਂ ਨੂੰ ਚਲੋ ਕਾਂਗਰਸ ਹਾਈ ਕਮਾਂਡ ਨੇ ਲਾ ਦਿੱਤਾ, ਪ੍ਰਧਾਨ ਥਾਪਤਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਵਿਰੋਧੀ ਧਿਰ ਦਾ ਨੇਤਾ ਥਾਪ ਦਿੱਤਾ। ਦੋਨੋਂ ਆਪੋ ਆਪਣੇ ਤੌਰ ਦੇ ਉੱਤੇ ਮੀਟਿੰਗਾਂ ਕਰ ਰਹੇ ਆ। ਰਾਜਾ ਵੜਿੰਗ ਹੋਰੀ ਅੰਮ੍ਰਿਤਸਰ ਦੇ ਵਿੱਚ ਸੀ ਕੱਲ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਉੱਥੋਂ ਦੇ ਨੇਤਾਵਾਂ ਦੇ ਨਾਲ ਮੀਟਿੰਗਸ ਕੀਤੀਆਂ। ਉਹਨਾਂ ਮੀਟਿੰਗਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ। ਔਰ ਰਾਜਾ ਵੜਿੰਗ ਇਹ ਕਹਿੰਦੇ ਕਿ ਉਹਨਾਂ ਨੂੰ ਜਾਣਕਾਰੀ ਤਾਂ ਦੇ ਦਿੱਤੀ ਗਈ ਸੀ, ਸ਼ਾਇਦ ਉਹ ਕਿਤੇ ਹੋਰ ਬਿਜ਼ੀ ਹੋ ਸਕਦੇ ਆ, ਔਰ ਕਹਿੰਦੇ ਕਿ ਅੰਮ੍ਰਿਤਸਰ ਤੋਂ ਬਾਹਰ ਚਲੇ ਗਏ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰੀ ਫਿਰ ਰਹੇ ਆ ਉਹਨਾਂ ਨੇਤਾਵਾਂ ਦੇ ਕੋਲੇ ਜਿਨ੍ਹਾਂ ਨੂੰ ਕਾਂਗਰਸ ਦੇ ਵਿੱਚੋਂ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਕੱਢਿਆ ਗਿਆ। ਉਹ ਅਮਰੀਕ ਸਿੰਘ ਢਿੱਲੋਂ ਨੂੰ ਮਿਲ ਰਹੇ ਆ, ਸੁਨੀਲ ਜਾਖੜ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਇਆ ਹੈ, ਕਾਰਨ ਦੱਸੋ ਹਾਈ ਕਮਾਂਡ ਦੇ ਵੱਲੋਂ, ਜਿਹੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਸੀ ਉਸ ਮਾਮਲੇ ਤੇ, ਉਹਨਾਂ ਦੇ ਨਾਲ ਉਹ ਮੁਲਾਕਾਤ ਕਰ ਰਹੇ ਆ। ਉਂਝ ਵੈਸੇ ਸੁਨੀਲ ਜਾਖੜ ਹੋਰਾਂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਵਾਲੇ ਵੀ ਨਵਜੋਤ ਸਿੰਘ ਸਿੱਧੂ ਸੀ। ਜਿਸ ਦਿਨ ਇਹ ਦੋਨੋਂ ਅਪਾਇੰਟਮੈਂਟ ਕੀਤੀਆਂ ਨੇ ਕਾਂਗਰਸ ਹਾਈ ਕਮਾਂਡ ਨੇ, ਉਦੋਂ ਉਹਨਾਂ ਨੇ ਟਵੀਟ ਕਰਕੇ ਇਹਨਾਂ ਨੂੰ ਵਧਾਈ ਦੇ ਦਿੱਤੀ। ਉਦੋਂ ਬਾਅਦ ਫਿਰ ਉਹ ਇਹਨਾਂ ਦੇ ਨਾਲ ਕਿਤੇ ਦਿਸੇ ਨਹੀਂ, ਨਾ ਰਾਜਾ ਵੜਿੰਗ ਹੋਰਾਂ ਦੇ ਨਾਲ ਦਿਸੇ, ਨਾ ਉਹ ਦਿਸੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਮੈਂ ਦੀ, ਉਹ ਨਹੀਂ ਕਿਸੇ ਨੂੰ ਵੀ ਬਰਦਾਸ਼ਤ ਕਰਦੇ, ਟੀਮ ਦੇ ਨਾਲ ਉਂਝ ਹੀ ਨਹੀਂ ਜਿਹੜਾ ਉਹ ਚੱਲ ਸਕਦੇ। ਕਿਸੇ ਨੇ ਟਿੱਪਣੀ ਕੀਤੀ ਸੀ ਕਿ ਜੇ 117 ਨਵਜੋਤ ਸਿੰਘ ਸਿੱਧੂ ਹੁੰਦੇ ਤਾਂ ਫੇਰ ਚੱਲ ਸਕਦਾ ਸੀ ਕੰਮ। ਮੈਂ ਕਿਹਾ ਇਹਦਾ ਮਤਲਬ ਕੀ? ਕਹਿੰਦੇ ਜੀ ਸਾਰੀਆਂ ਟਿਕਟਾਂ ਉਹ ਆਪਣੇ ਆਪ ਨੂੰ ਹੀ ਦੇ ਲੈਂਦੇ, ਆਪ ਹੀ ਉਹ ਮੁੱਖ ਮੰਤਰੀ ਹੁੰਦੇ, ਆਪ ਹੀ ਉਹ ਪਾਰਟੀ ਦੇ ਪ੍ਰਧਾਨ ਹੁੰਦੇ, ਆਪ ਹੀ ਉਹ ਐਡਵੋਕੇਟ ਜਨਰਲ ਹੁੰਦੇ, ਆਪ ਹੀ ਉਹ DGP ਹੁੰਦੇ, ਆਪ ਹੀ ਸਾਰੇ ਅਹੁਦਿਆਂ ਦੇ ਉੱਤੇ ਹੁੰਦੇ, ਕਿਉਂਕਿ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ। ਜੇ ਆਪਾਂ ਕਾਂਗਰਸ ਦੀ ਜਿਹੜੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਜਿਹੜੀਆਂ ਕੁਝ ਚੀਜ਼ਾਂ ਅਜੇ ਵੀ ਨੋਟਿਸ ਕਰਨ ਵਾਲੀਆਂ ਨੇ, ਉਹ ਇਹ ਨੇ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ, ਉਹਨਾਂ ਦੀ ਵੀ ਅਜੇ ਸੁਰ ਨਵੀਆਂ ਅਪਾਇੰਟਮੈਂਟ ਦੇ ਨਾਲ ਕਿਤੇ ਮਿਲਦੀ ਨਜ਼ਰ ਨਹੀਂ ਆ ਰਹੀ। ਇਹਦੇ ਵਿੱਚ ਮਨੀਸ਼ ਤਿਵਾੜੀ ਹੋਰੀ ਨਾਮ ਲਿਆ ਜਾ ਸਕਦਾ ਹੈ, ਰਵਨੀਤ ਸਿੰਘ ਬਿੱਟੂ ਦਾ ਨਾਮ ਲਿਆ ਜਾ ਸਕਦਾ ਹੈ। ਉਹ ਆਪਣੇ ਤੌਰ ਦੇ ਉੱਤੇ ਕਿਤੇ ਇਹਨਾਂ ਮੀਟਿੰਗਸ ਦੇ ਵਿੱਚ ਨਜ਼ਰ ਨਹੀਂ ਆਉਂਦੇ। ਦੂਸਰਾ, ਜਿਹੜੇ ਮਾਝੇ ਤੋਂ ਨੇ, ਜਿਹੜੇ ਹੁਣ ਅੰਮ੍ਰਿਤਸਰ ਦੇ ਵਿੱਚ ਸੀ ਰਾਜਾ ਵੜਿੰਗ, ਉਹਦੇ ਚ ਨਾ ਸੁਖਜਿੰਦਰ ਸਿੰਘ ਰੰਧਾਵਾ ਆਏ, ਨਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਏ, ਨਾ ਉਹਦੇ ਵਿੱਚ ਸੁਖ ਸਰਕਾਰੀਆ ਆਏ। ਉਹ ਵੀ ਇਹਨਾਂ ਮੀਟਿੰਗਸ ਦੇ ਵਿੱਚ ਸ਼ਾਮਲ ਨਹੀਂ ਹੋਏ। ਉਹ ਕਿੱਧਰ ਨੇ ਇਹ ਨਹੀਂ ਪਤਾ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਾ ਤਾਂ ਜਾਖੜ ਪਸੰਦ ਸੀ ਕਿ ਉਹ ਮੁੱਖ ਮੰਤਰੀ ਬਣਨ, ਨਾ ਸੁਖਜਿੰਦਰ ਸਿੰਘ ਰੰਧਾਵਾ ਪਸੰਦ ਸੀ ਕਿ ਉਹ ਮੁੱਖ ਮੰਤਰੀ ਬਣਨ। ਉਹ ਤਾਂ ਘਰ ਨੂੰ ਤੁਰ ਪਏ ਸੀ ਉਦੋਂ ਮੁੱਖ ਮੰਤਰੀ ਬਣਾ ਰਹੇ ਸੀ, ਤੇ ਜਦੋਂ ਗ੍ਰਹਿ ਮੰਤਰੀ ਬਣਾਤਾ ਉਦੋਂ ਵੀ ਉਹ ਨਾਰਾਜ਼ ਹੋ ਗਏ। ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਉਂ ਦਿੱਤਾ? ਉਹਨਾਂ ਨੂੰ ਕੋਈ ਪਸੰਦ ਨਹੀਂ ਸੀ। ਉਹਨਾਂ ਨੂੰ ਕਿਹੜਾ ਪਸੰਦ ਹੈ? ਇਹਨਾਂ ਤਿੰਨਾਂ ਨੂੰ, ਜਿਹੜੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖ ਸਰਕਾਰੀਆ, ਇਹਨਾਂ ਨੂੰ ਰਾਜਾ ਵੜਿੰਗ ਪਸੰਦ ਹੈ। ਪ੍ਰਤਾਪ ਸਿੰਘ ਬਾਜਵਾ ਇਹਨਾਂ ਤਾਂ ਬਣਦੀ ਨਹੀਂ ਉਹਨਾਂ ਦੀ, ਤਿੰਨਾਂ ਦੀ, ਇਸ ਕਰਕੇ ਉਹ ਵਿਰੋਧੀ ਧਿਰ ਦੇ ਨੇਤਾ ਨੇ। ਸੋ ਇਹ ਜਿਹੜਾ ਕਾਂਗਰਸ ਦੇ ਵਿੱਚ ਜਿਹੜਾ ਖਲਾਰਾ ਪਿਆ ਹੋਇਆ, ਉਹ ਡੇ ਬਾਈ ਡੇ ਹੋਰ ਵੱਡਾ ਹੁੰਦਾ ਤੁਰਿਆ ਜਾ ਰਿਹਾ। ਨਵਜੋਤ ਸਿੰਘ ਸਿੱਧੂ ਹੋਰੀ
ਕਾਂਗਰਸ ਚੋਂ ਜਿਹੜੇ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਏ ਨੇ ਜਾਂ ਕੱਢੇ ਹੋਏ ਨੇ ਉਹਨਾਂ ਨੂੰ ਮਿਲਣ ਦਾ ਕੀ ਰੀਜ਼ਨ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਤੇ ਦਿੱਲੀ ਵਾਲੇ ਸੁਪਰੀਮੋ ਕੀ ਕਰਦੇ ਇਹਨਾਂ ਦੇ? ਉਹ ਤਮਾਸ਼ਾ ਦੇਖ ਰਹੇ ਆ ਜੀ, ਔਰ ਜਿਹੋ ਜਿਹਾ ਤਮਾਸ਼ਾ ਉਹਨਾਂ ਨੇ ਪਹਿਲਾਂ ਦੇਖਿਆ, ਕੈਪਟਨ ਅਮਰਿੰਦਰ ਸਿੰਘ ਦਾ ਤਮਾਸ਼ਾ 4.5 ਸਾਲ ਦੇਖਦੇ ਰਹੇ ਉਹ, ਵੀ ਉਹ ਬੰਦਾ ਕਰ ਕੀ ਰਿਹਾ ਸਿਸਵਾਂ ਵਾਲੇ ਮਹਿਲ ਦੇ ਅੰਦਰ ਵੜ ਕੇ, ਤੇ ਪੰਜਾਬ ਦਾ ਖਜ਼ਾਨਾ ਲੁੱਟਿਆ ਕਿਵੇਂ ਜਾ ਰਿਹਾ, ਇਹ ਤਮਾਸ਼ਾ ਦੇਖਦੇ ਰਹੇ। ਫਿਰ ਉਹ ਚਰਨਜੀਤ ਸਿੰਘ ਚੰਨੀ ਵਾਲਾ ਤਮਾਸ਼ਾ ਵੀ ਦੇਖਦੇ ਰਹੇ, ਔਰ ਚੰਨੀ ਦੇ ਭਾਣਜੇ ਹਨੀ ਦਾ ਤਮਾਸ਼ਾ ਵੀ ਦੇਖਦੇ ਰਹੇ। ਤਮਾਸ਼ਾ ਤਾਂ ਸਾਰਾ ਇਹ ਵੀ ਦੇਖਦੇ ਰਹੇ ਕਿ ਚੋਣਾਂ ਦੇ ਵਿੱਚ ਇਹਨਾਂ ਦੇ ਰੰਗ ਬਰੰਗੇ ਬਿਆਨ ਕਿਵੇਂ ਆ ਰਹੇ ਨੇ, ਹੁਣ ਵੀ ਉਹ ਤਮਾਸ਼ਾ ਹੀ ਦੇਖ ਰਹੇ। ਮਤਲਬ ਕੋਈ ਕੰਟਰੋਲ ਨਹੀਂ ਇਹਨਾਂ ਦਾ। ਤੇ ਅੱਗੇ ਸਾਈਲੋ ਤੇ ਕਣਕ ਵੇਚਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਿੱਚ ਮਤਭੇਦ। ਐਕਚੁਅਲੀ ਇਹ ਮੁੱਦਾ ਜਿਹੜਾ ਜੀ ਉਹ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਹਵਾ ਭਖਿਆ ਹੋਇਆ। ਜਿਹੜੇ ਬਹੁਤੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਬੁੱਧੂਜੀਵੀ ਨੇ, ਉਹਨਾਂ ਨੇ ਕਿਸਾਨਾਂ ਨੂੰ ਗਦਾਰ ਠਹਿਰਾਉਣਾ ਪਹਿਲੇ ਦਿਨ ਤੋਂ ਹੀ ਸ਼ੁਰੂ ਕਰਤਾ, ਵੀ ਆ ਬੈਠੇ ਜੀ ਗਦਾਰ ਟਰਾਲੀਆਂ ਲੈ ਕੇ, ਬਿਨਾਂ ਇਹ ਚੀਜ਼ ਜਾਣੇ ਤੋਂ ਕਿ ਕਿਸਾਨ ਕਰੇ ਤਾਂ ਕੀ ਕਰੇ ਔਰ ਸਾਈਲੋ ਦੀ ਅਸਲੀਅਤ ਕੀ ਹੈ, ਇਹ ਚੀਜ਼ ਜਿਹੜੇ ਉਹ ਜਾਣੇ ਤੋਂ ਬਿਨਾਂ, ਕਿ ਜਿਹੜੇ ਸਾਈਲੋ ਨੇ FCI ਨੂੰ ਜਿਹੜਾ ਉਹ ਕਿਰਾਏ ਦੇ ਉੱਤੇ ਦਿੱਤੇ ਹੋਏ ਨੇ। ਹੁਣ ਦੋ ਕਿਸਾਨ ਜਥੇਬੰਦੀਆਂ ਆਮੋ ਸਾਹਮਣੇ ਹੋ ਗਈਆਂ ਨੇ ਇਸ ਮਸਲੇ ਦੇ ਉੱਤੇ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਾਲਿਆਂ ਨੇ ਕੱਲ ਜਿਹੜਾ ਸਾਈਲੋ ਵੱਡਾ ਹੈ ਪੰਜਾਬ ਦੇ ਵਿੱਚ, ਮੋਗੇ ਤੋਂ ਫਿਰੋਜ਼ਪੁਰ ਜਾਂਦਿਆਂ ਡਗਰੂ ਆਉਂਦਾ ਜਿਹੜਾ, ਉੱਥੇ ਅਡਾਨੀ ਦਾ ਸਾਈਲੋ, ਉੱਥੇ ਰੋਸ ਮੁਜ਼ਾਹਰਾ ਕੀਤਾ। ਇਹ ਆਖਿਆ ਕਿ ਜਿਹੜੀਆਂ ਮੰਡੀਆਂ ਨੇ ਉਹਨਾਂ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ, ਤੇ ਇੱਥੇ ਕਿਉਂ ਕਿਸਾਨ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਲਾ ਕੇ ਖੜੇ ਆ। ਦੂਜੇ ਪਾਸੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੈ, ਉਹ ਇਹ ਗੱਲ ਕਹਿੰਦੀ ਆ ਕਿ ਉੱਥੇ ਜਾ ਕੇ ਤੁਹਾਨੂੰ ਪ੍ਰਦਰਸ਼ਨ ਕਰਨ ਦੀ ਕੀ ਲੋੜ ਹੈ ਇੱਥੇ ਸਾਈਲੋ ਦੇ ਬਾਹਰ। ਉਹ ਕਹਿੰਦੇ 2025 ਤੱਕ FCI ਨੇ ਇਹ ਗੋਦਾਮ ਦੇ ਤੌਰ ਦੇ ਉੱਤੇ ਕਿਰਾਏ ਤੇ ਲਿਆ ਹੋਇਆ। ਜਦੋਂ FCI ਕਣਕ ਖਰੀਦਦੀ ਆ ਮੰਡੀਆਂ ਦੇ ਵਿੱਚੋਂ, ਤੇ ਉਹ ਕਿਸਾਨਾਂ ਨੂੰ ਕਹਿੰਦੇ ਆ ਪਰਚੀ ਲਓ ਤੇ ਉੱਥੇ ਜਾ ਕੇ ਕਣਕ ਲਾ ਦਿਓ। ਉਹ ਪਰਚੀ ਦੇ ਰਹੀ ਆ ਤੇ ਕਿਸਾਨ ਉੱਥੇ ਤਾਂ ਲਾ ਰਹੇ ਆ। ਇਹ ਉਹਨਾਂ ਦੇ ਤਾਂ ਕਿਸਾਨਾਂ ਦੇ ਤਾਂ ਅਤਵਸ ਨਹੀਂਗਾ ਕੁਝ। ਜਦੋਂ ਕਿ ਜਿਹੜਾ ਇਹ ਸਾਈਲੋ ਆ, ਇਹ ਠੀਕ ਹੈ ਕਿ ਉਹ ਆਪਣੇ ਤੌਰ ਦੇ ਉੱਤੇ ਵੀ ਕਣਕ ਖਰੀਦ ਰਿਹਾ, ਕਿਉਂਕਿ ਜਿਹੜੀਆਂ ਖਰੀਦ ਏਜੰਸੀਆਂ ਨੇ ਉਹ ਜਾਣਬੁੱਝ ਕੇ ਇਦਾਂ ਦਾ ਮਾਹੌਲ ਤਿਆਰ ਕਰ ਦਿੰਦੀਆਂ ਨੇ ਕਿ ਕਦੇ 2 ਦਿਨ ਲਈ ਖਰੀਦ ਰੁਕ ਗਈ, 1 ਦਿਨ ਦੀ ਖਰੀਦ ਰੁਕ ਗਈ, ਤੇ ਕਿਸਾਨ ਜਿਹਨੇ, ਕਿਉਂਕਿ ਕੰਬਾਈਨ ਦੇ ਨਾਲ ਕਣਕ ਕੱਟੀ ਜਾਂਦੀ, ਹੁਣ ਅੱਗੇ ਵਾਲੀ ਤਾਂ ਗੱਲ ਹੈ ਨੀ ਗੀ ਵੀ ਜਿੰਨੀ ਕੁ ਕੱਢੀ ਤੇ ਉਨੀ ਕੁ ਲੈਣ ਦੀ, ਇਹ ਤਾਂ ਨਾਲ ਦੀ ਨਾਲ ਇੱਕੋ ਦਿਨ ਦੇ ਵਿੱਚ ਹੀ ਸਾਰੀ ਜਿਹੜੀ ਉਹ ਕੱਟੀ ਜਾਣੀ ਹੈ ਨਾ। ਜਿੰਨੀ ਭਾਵੇਂ ਜਿੰਨੀ ਮਰਜ਼ੀ ਜ਼ਮੀਨ ਆ ਉਹ ਵੱਧ ਕੰਬਾਈਨਾਂ ਲਾ ਲੈਂਦੇ ਨੇ, ਇੱਕ ਜਾਂ ਵੱਧ ਤੋਂ ਵੱਧ 2 ਦਿਨ ਦੇ ਵਿੱਚ ਕੰਪਲੀਟ ਕਰ ਲੈਂਦੇ ਆ ਕਿਸਾਨ। ਜਿੱਥੇ ਇੱਕ ਪਾਸੇ ਮਿਸਰ ਨੇ ਕੱਲ ਸਮਝੌਤਾ ਸਾਈਨ ਕੀਤਾ ਭਾਰਤ ਦੇ ਨਾਲ, 10 ਲੱਖ ਟਨ ਕਣਕ ਉਹਨੇ ਖਰੀਦਣੀ ਆ। ਦੂਜੇ ਪਾਸੇ ਨੁਕਸ ਕੱਢ ਕੇ ਜਿਹੜੀਆਂ ਕੇਂਦਰੀ ਜਾਂਚ ਏਜੰਸੀਆਂ ਨੇ, ਮਾਫ ਕਰਨਾ, ਜਿਹੜੀਆਂ ਕੇਂਦਰੀ ਖਰੀਦ ਏਜੰਸੀਆਂ ਨੇ, ਉਹ ਦਾਣੇ ਸੁੰਗੜਨ ਦੀ ਪੁਸ਼ਟੀ ਜਿਹੜੀ ਉਹ ਕਰੀ ਜਾ ਰਹੀਆਂ ਨੇ। ਕੇਂਦਰ ਦੀ ਸਰਕਾਰ ਜਿਹੜੀ ਆ ਉਹ ਇਹ ਕਣਕ ਖਰੀਦ ਕੇ ਅੱਗੇ ਦੂਜੇ ਮੁਲਕਾਂ ਨੂੰ ਮਹਿੰਗੇ ਭਾਅ ਦੇ ਉੱਤੇ ਵੇਚਣ ਦੇ ਵਾਸਤੇ ਪੱਬਾਂ ਭਾਰ ਹੋਈ ਪਈ ਆ। ਜੇ ਉਹ ਪੱਬਾਂ ਭਾਰ ਹੋਈ ਪਈ ਆ ਤੇ ਕਿਸਾਨਾਂ ਨੂੰ ਇਸ ਪਾਸੇ ਜਿਹੜਾ ਜੀ ਉਹ ਲਾਤਾ। ਜਥੇਬੰਦੀਆਂ ਨੂੰ ਗੱਲ ਹੀ ਨਹੀਂ ਸਮਝ ਆ ਰਹੀ ਜੀ ਕਿ ਇਹ ਐਕਚੁਅਲੀ ਕੀ ਹੈ। ਜਦੋਂ ਇਹ ਚੋਣਾਂ ਲੜਨ ਦੇ ਵਾਸਤੇ ਤੁਰ ਪਏ ਸੀਗੇ, ਜਾਂ ਜਿਹੜੇ ਉਦੋਂ ਇਹ ਚੀਜ਼ਾਂ ਵਿਚਾਰਨ ਵਾਲੀਆਂ ਸੀਗੀਆਂ ਕਿ ਮੰਡੀਆਂ ਦਾ ਨਿੱਜੀਕਰਨ ਵਾਲੇ ਪਾਸੇ ਨੂੰ ਤਾਂ ਨਹੀਂ ਇਹ ਸਾਰਾ ਕੁਝ ਤੁਰਿਆ ਜਾ ਰਿਹਾ। ਸਵਾਲ ਤਾਂ ਅੱਜ ਇਹ ਆ ਕਿ ਤੁਸੀਂ ਗੋਲਡਨ ਈਅਰ ਮਨਾ ਰਹੇ ਹੋ ਜਿਹੜਾ ਆਜ਼ਾਦੀ ਦਾ। ਆਜ਼ਾਦੀ ਤੋਂ ਬਾਅਦ ਜਿਹੜੇ FCI ਵਰਗੀਆਂ ਜਿਹੜੀਆਂ ਖਰੀਦ ਏਜੰਸੀਆਂ ਨੇ, ਉਹ ਅਜੇ ਤੱਕ ਸਾਈਲੋ ਵਰਗੇ ਗੋਦਾਮ ਤਿਆਰ ਕਿਉਂ ਨਹੀਂ ਕਰ ਸਕੀਆਂ। ਉਹ ਗੋਦਾਮ ਕਿਉਂ ਤਿਆਰ ਕੀਤੇ ਜਾਂਦੇ ਆ ਜਿੱਥੇ ਬਾਹਰ ਤਰਪੈਲਾਂ ਦੇ ਹੇਠ ਇਹ ਕਣਕ ਪਈ ਹੁੰਦੀ ਆ, ਮੀਂਹ ਪਿਆ ਖਰਾਬ ਹੋ ਗਈ, ਤੇ ਉਹ ਖਰਾਬ ਕਣਕ ਜਿਹੜੀ ਜੀ ਉਹਦਾ ਕਿੰਨਾ ਨੁਕਸਾਨ ਉਹਨੂੰ ਸੰਭਾਲਣ ਲਈ ਹੋ ਰਿਹਾ। ਤੇ ਜਾਂ ਗੋਦਾਮਾਂ ਦੇ ਗੋਦਾਮ ਜਿਹੜੇ ਆ ਉਹ ਨਿਗਲ ਜਾਂਦੇ ਆ। ਇਹ ਇੱਕ ਮਹਿਜ਼ ਇੰਸਪੈਕਟਰ ਰੈਂਕ ਦਾ ਵਿਅਕਤੀ ਰਲ ਕੇ ਆਪਣੇ ਮਾਮਿਆਂ ਦੇ ਨਾਲ, ਤੇ ਇਹੋ ਜਿਹੇ ਜਿਹੜੇ ਸਾਈਲੋ ਸੀਗੇ ਉਹ ਤਿਆਰ ਕੀਤੇ ਜਾਣ। FCI ਤਿਆਰ ਕਿਉਂ ਨਹੀਂ ਕਰ ਸਕਦੀ? FCI ਬਹੁਤ ਵੱਡੀ ਖਰੀਦ ਏਜੰਸੀ ਆ, ਬੜਾ ਪੈਸਾ ਉਹਦੇ ਕੋਲੇ, ਪਰ ਇਹ ਪ੍ਰਾਈਵੇਟਾਈਜ਼ ਕਰਨ ਦਾ ਦੂਜਾ ਜਿਹੜਾ ਉਹ ਤਰੀਕਾ। ਹੁਣ ਕਿਸਾਨ ਜਥੇਬੰਦੀਆਂ ਜਦੋਂ ਆਪਸ ਦੇ ਵਿੱਚ ਹੀ ਇਸ ਮਸਲੇ ਦੇ ਉੱਤੇ ਉਲਝਣ ਲੱਗ ਗਈਆਂ ਨੇ,
ਤੇ ਉਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਅਸਲ ਜਿਹੜੀ ਸਮੱਸਿਆ ਹੈ ਉਹ ਤੋਂ ਧਿਆਨ ਡਾਈਵਰਟ ਹੋ ਜਾਣਾ। ਬਿਲਕੁਲ, ਇਹ ਤਾਂ ਕਿਸਾਨਾਂ ਦੀਆਂ ਕਲਾਸਾਂ ਲਾਉਣ ਵਾਲੀ ਗੱਲ ਹੋਈ ਆ। ਤੇ ਅੱਗੇ ਗੱਲ ਕਰਦੇ ਆ ਗਿਆਨੀ ਇਕਬਾਲ ਸਿੰਘ ਦੀ। ਪੁਰਾਣਾ ਠੱਠਾ 'ਚ ਸੰਸਕਾਰ ਤੇ ਆਏ ਸੀਗੇ ਤਾਂ ਧੱਕਾ ਮੁੱਕੀ। ਐਕਚੁਅਲੀ ਜਦੋਂ ਤੁਸੀਂ ਗਿਆਨੀ ਇਕਬਾਲ ਸਿੰਘ ਦੀ ਗੱਲ ਕਰਦੇ ਹੋ, ਉਹਦਾ ਜ਼ਿਕਰ ਕਰਦੇ ਹੋ, ਤੇ ਜਿਹੜੀ ਵਿਵਾਦ ਹੈ ਨਾ ਉਹ ਤੁਹਾਡੇ ਸਾਹਮਣੇ ਇੱਕਦਮ ਫਿਲਮ ਵਾਂਗੂ ਸਾਰੇ ਦੇ ਸਾਰੇ ਜਿਹੜਾ ਉਹ ਆ ਜਾਂਦੇ ਆ। ਵਿਵਾਦਤ ਵਿਅਕਤੀ ਹੈ ਜੀ ਔਰ ਕੰਟਰੋਵਰਸ਼ੀਅਲ ਪਰਸਨੈਲਿਟੀ। ਸੁਲਤਾਨਪੁਰ ਲੋਧੀ ਦੇ ਨੇੜੇ ਇੱਕ ਗੁਰਦੁਆਰਾ ਦਮਦਮਾ ਸਾਹਿਬ ਪੁਰਾਣਾ ਠੱਠਾ, ਉੱਥੋਂ ਦਾ ਜਿਹੜਾ ਮੁਖੀ ਸੀ ਗੁਰਚਰਨ ਸਿੰਘ, ਉਹਦੀ ਮੌਤ ਹੋ ਗਈ ਤੇ ਇਹ ਕਾਰ ਸੇਵਾ ਵਗੈਰਾ ਕਰਾਉਂਦੇ ਸੀ। ਉਹਦੇ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਤਖਤ ਪਟਨਾ ਸਾਹਿਬ ਦੇ ਵਿਵਾਦਤ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਰਦਾਸ ਦੇ ਦੌਰਾਨ ਅਗਲੇ ਮੁਖੀ ਦਾ ਐਲਾਨ ਕਰਤਾ। ਜਦੋਂ ਅਗਲੇ ਮੁਖੀ ਦਾ ਐਲਾਨ ਕੀਤਾ ਤੇ ਉੱਥੇ ਰੌਲਾ ਪੈ ਗਿਆ। ਉਹਦਾ ਕਾਰਨ ਜਿਹੜਾ ਇਹ ਸੀਗਾ ਕਿ ਜਿਹੜੇ ਦੋ ਵਿਅਕਤੀ ਇਹਦੇ ਉੱਤੇ ਦਾਅਵਾ ਕਰ ਰਹੇ ਆ ਅਗਲੇ ਮੁਖੀ ਦਾ, ਇੱਕ ਇਹਦੇ ਵਿੱਚ ਅਵਤਾਰ ਸਿੰਘ ਹੈ ਤੇ ਦੂਜਾ ਜਸਪਾਲ ਸਿੰਘ ਹੈ। ਇਹ ਕਿਹਾ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਨੇ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਆਪਣੇ ਜਿਉਂਦੇ ਜੀ ਜਸਪਾਲ ਸਿੰਘ ਨੂੰ ਅਗਲਾ ਮੁਖੀ ਨਾਮਜ਼ਦ ਕੀਤਾ ਹੋਇਆ ਸੀ, ਜਦੋਂ ਕਿ ਅਵਤਾਰ ਸਿੰਘ ਇਹ ਚਾਹੁੰਦਾ ਹੈ ਕਿ ਉਹਦਾ ਕਬਜ਼ਾ ਉੱਥੇ ਕਰਵਾਇਆ ਜਾਵੇ। ਉਹਨੇ ਕੀ ਕੀਤਾ, ਅਵਤਾਰ ਸਿੰਘ ਨੇ ਇੱਥੇ ਜਾ ਕੇ ਜਿਹੜਾ ਜੀ ਇਸ ਜਥੇਦਾਰ ਨੂੰ ਲੈਣ ਦਾ ਕਿ ਤੁਸੀਂ ਆ ਕੇ ਅਰਦਾਸ ਜਿਹੜੀ ਉਹ ਕਰ ਦਿਓ। ਅਰਦਾਸ ਕੀਤੀ ਤੇ ਅਰਦਾਸ ਦੇ ਵਿੱਚ ਉਹਨੇ ਨਾਂ ਅਵਤਾਰ ਸਿੰਘ ਦਾ ਲੈ ਦਿੱਤਾ। ਜਦੋਂ ਅਵਤਾਰ ਸਿੰਘ ਦਾ ਨਾਮ ਲਿਆ ਤੇ ਉੱਥੇ ਜਿਹੜੇ ਸੰਸਕਾਰ ਦੇ ਮੌਕੇ ਦੇ ਉੱਤੇ ਜੁੜੇ ਲੋਕ ਸੀ ਉਹਨਾਂ ਨੇ ਘੇਰ ਲਿਆ ਜੀ ਇਕਬਾਲ ਸਿੰਘ ਨੂੰ। ਇਕਬਾਲ ਸਿੰਘ ਨੂੰ ਏਦਾਂ ਵੈਸੇ ਪਹਿਲਾਂ ਕਦੇ ਘੇਰਿਆ ਨਹੀਂ ਗਿਆ। ਉਹਨਾਂ ਨੇ ਜਿਹੜਾ ਸੀ ਇਹਨੂੰ ਕਮਰੇ ਦੇ ਵਿੱਚ ਲੈ ਗਏ। ਉੱਥੇ ਖਿੱਚਾ ਧੂਈ ਹੋਈ। ਖਿੱਚਾ ਧੂਈ ਦੇ ਵਿੱਚ ਜਿਹੜਾ ਗਿਆਨੀ ਇਕਬਾਲ ਸਿੰਘ ਹੈ ਉਹਦੀ ਪੱਗ ਵੀ ਲੈ ਗਈ ਔਰ ਉਹਦੇ ਜਿਹੜੇ ਗਨਮੈਨ ਸੀ ਉਹਨਾਂ ਨੇ ਉੱਥੋਂ ਬੜੇ ਔਖੇ ਹੋ ਕੇ ਗਿਆਨੀ ਇਕਬਾਲ ਸਿੰਘ ਨੂੰ ਕੱਢਿਆ, ਕੱਢ ਕੇ ਜਿਹੜਾ ਉੱਥੋਂ ਲੈ ਕੇ ਗਏ। ਹੁਣ ਇਕਬਾਲ ਸਿੰਘ ਨੂੰ ਉੱਥੋਂ ਨਿਕਲ ਨਹੀਂ ਦੇ ਰਹੇ ਸੀ ਲੋਕ। ਉਹ ਕਹਿੰਦੇ ਅਸੀਂ ਤਾਂ ਨਿਕਲ ਨਹੀਂ ਦਿੰਦੇ, ਪਹਿਲਾਂ ਮਾਫੀ ਮੰਗ ਇਹਦੇ ਉੱਤੇ ਕਿ ਤੈਨੂੰ ਕਿਹਨੇ ਇੱਥੇ ਲਿਆਂਦਾ ਸੀ ਤੇ ਤੂੰ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਕਿਉਂ ਕੀਤੀ ਇੱਥੇ ਆ ਕੇ। ਉਹ ਕਿੱਥੇ ਪਟਨਾ ਸਾਹਿਬ ਹੈ, ਕਿੱਥੇ ਜਿਹੜਾ ਇਹ ਜਿਹੜਾ ਪੁਰਾਣਾ ਠੱਠਾ ਸੁਲਤਾਨਪੁਰ ਲੋਧੀ ਵਾਲੇ ਏਰੀਏ ਚ ਉੱਥੋਂ ਆਇਆ ਬੰਦਾ ਸ਼ਰਾਰਤ ਕਰਨ ਦੇ ਵਾਸਤੇ। ਜਿਹੜੇ ਉੱਥੇ ਲੋਕ ਸੀ ਉਹ ਕਹਿੰਦੇ ਜਿੰਨੀ ਦੇਰ ਤੱਕ ਮਾਫੀ ਨਹੀਂ ਮੰਗਦੇ ਅਸੀਂ ਜਾਣ ਨਹੀਂ ਦਿੰਦੇ। ਉਸ ਤੋਂ ਬਾਅਦ ਇਕਬਾਲ ਸਿੰਘ ਨੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ, ਜਿਹਨੂੰ ਉੱਥੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਪੜ੍ਹ ਕੇ ਸੁਣਾਇਆ ਗਿਆ। ਇਕਬਾਲ ਸਿੰਘ ਨੇ ਲਿਖਤੀ ਰੂਪ ਦੇ ਵਿੱਚ ਇਹ ਗੱਲ ਲਿਖੀ ਕਿ ਭਵਿੱਖ ਦੇ ਵਿੱਚ ਉਹ ਇਸ ਗੁਰਦੁਆਰੇ ਦੇ ਕੰਮ ਕਾਜ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰੂਗਾ ਔਰ ਇਹ ਵੀ ਕਿਹਾ ਕਿ ਮੈਂ ਇਹਦੇ ਜਿਹੜਾ ਜੀ ਕੁਝ ਨਹੀਂ ਲੈਣਾ ਦੇਣਾ ਕਿ ਕਿਹਨੂੰ ਅਗਲਾ ਜਿਹੜਾ ਉਹ ਵਾਰਸ ਬਣਾਇਆ ਜਾਂਦਾ ਜਾਂ ਕਿਹਨੂੰ ਨਹੀਂ ਬਣਾਇਆ ਜਾਂਦਾ। ਵੀ ਤੂੰ ਜੇ ਪਹਿਲਾਂ ਪਤਾ ਕੀਤਾ ਹੁੰਦਾ ਕਿ ਉੱਥੇ ਕਹਾਣੀ ਕੀ ਆ, ਉਦੋਂ ਇਹ ਇਸ ਤਰ੍ਹਾਂ ਦਾ ਵਿਵਾਦ ਜਿਹੜਾ ਉਹ ਨਾ ਖੜਾ ਹੁੰਦਾ। ਪਰ ਵਿਵਾਦ ਤੇ ਇਕਬਾਲ ਸਿੰਘ ਇਹ ਦੋ ਚੀਜ਼ਾਂ ਤਾਂ ਵੱਖਰੀਆਂ ਹੈ ਹੀ ਨਹੀਂ, ਇਹ ਤਾਂ ਦੋਨੋਂ ਚੀਜ਼ਾਂ ਇੱਕ ਨੇ ਨਾ। ਤੋ ਇਸ ਕਰਕੇ ਇਹਦਾ ਕੰਮ ਹੀ ਜਿਹੜਾ ਇਹ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਵਿਵਾਦ ਖੜਾ ਕਰਨਾ ਹੁੰਦਾ ਕਿਤੇ ਨਾ ਕਿਤੇ ਜਾ ਕੇ। ਉਂਝ ਵੈਸੇ ਦੇਖਿਆ ਜਾਵੇ ਕਾਰ ਤੇ ਸੇਵਾ ਇਹ ਦੋ ਜਿਹੜੀਆਂ ਚੀਜ਼ਾਂ ਨੇ, ਇਹ ਤਾਂ ਇਸ ਤਰ੍ਹਾਂ ਦੀ ਚੀਜ਼ ਹੈ ਕਿ ਉਹਦੇ ਵਿੱਚ ਲੜਾਈ ਹੋਣੀ ਨਹੀਂ ਚਾਹੀਦੀ ਸੀ, ਪਰ ਕਿਉਂਕਿ ਗੱਲ ਕਾਰਾਂ ਦੀ ਜ਼ਿਆਦੀ ਹੈ, ਸੇਵਾ ਦੀ ਜਿਹੜੀ ਉਹ ਘੱਟ ਹੈ, ਇਸ ਕਰਕੇ ਸੰਸਕਾਰ ਦੇ ਮੌਕੇ ਦੇ ਉੱਤੇ ਹੀ ਇੱਥੋਂ ਤੱਕ ਕਹਾਣੀ ਚਲੇਗੀ ਕਿ ਇੱਕ ਸਾਬਕਾ ਜਥੇਦਾਰ ਦੀ ਪੱਗ ਤੱਕ ਲਾਤੀ। ਸੇਵਾ ਨੂੰ ਇਹ ਕਿੱਥੇ ਹੱਥ ਲਾਉਂਦੇ ਆ, ਸੇਵਾ ਦੇ ਤੇ ਲਾਗੇ ਨਹੀਂ ਜਾਂਦੇ ਹੈਗੇ, ਕਾਰਾਂ ਵੱਲ ਜ਼ਰੂਰ ਭੱਜ ਜਾਂਦੇ ਆ। ਤੇ ਅੱਗੇ ਗੱਲ ਕਰਦੇ ਆ ਸਾਹਨੇਵਾਲ ਤੋਂ ਪੱਛਮੀ ਬੰਗਾਲ ਤੱਕ ਮਾਲ ਗੱਡੀਆਂ ਦਾ ਡੈਡੀਕੇਟਡ ਕੋਰੀਡੋਰ ਦਸੰਬਰ ਵਿੱਚ ਸ਼ੁਰੂ ਹੋਣ ਵਾਲਾ। ਦੇਖੋ ਜਿਹੜੀ ਗੱਲ ਬਹੁਤ ਵਾਰੀ ਮੈਂ ਕਹਿੰਦਾ ਕਿ ਜਿਹੜਾ ਵਪਾਰ ਹੈ ਉਹ ਜਦੋਂ ਵੀ ਖੁੱਲਣਾ ਸੜਕੀ ਰਸਤੇ ਦਾ ਉਹ ਪੰਜਾਬ ਦੇ ਰਾਹੀਂ ਖੁੱਲਣਾ। ਜਦੋਂ ਵੀ ਖੁੱਲਿਆ ਇਹੀ ਇੱਕ ਰਾਹ ਆ ਜਿਹਦੇ ਤੋਂ ਇਹ ਚੱਲਣਾ ਔਰ ਇਹਦੀ ਤਿਆਰੀ ਹੋ ਰਹੀ ਹੈ। ਚਾਹੇ ਉਹ ਹਾਈਵੇ
ਹੁਣ ਦਿੱਲੀ ਕਟੜਾ ਹਾਈਵੇ ਆ, ਚਾਹੇ ਜਾਮਨਗਰ ਅੰਮ੍ਰਿਤਸਰ ਹਾਈਵੇ ਆ, ਬੜੀ ਤੇਜ਼ੀ ਦੇ ਨਾਲ ਉਹ ਬਣ ਰਹੇ ਆ। ਚਲੋ ਉਹਦਾ ਵਾਦ ਵਿਵਾਦ ਵੀ ਆਪਣੀ ਜਗ੍ਹਾ ਦੇ ਉੱਤੇ ਆ ਕਿ ਜਿਹੜੀ ਜ਼ਮੀਨ ਆ ਉਹ ਕਿੰਨੇ ਚ ਲਈ ਜਾ ਰਹੀ ਹੈ, ਕਿੰਨੀ ਜ਼ਮੀਨ ਲਈ ਜਾ ਰਹੀ ਹੈ। ਇਹ ਜਿਹੜਾ ਕੋਰੀਡੋਰ ਆ ਇਹ ਬੜਾ ਤੇਜ਼ੀ ਦੇ ਨਾਲ ਤਿਆਰ ਹੋਇਆ ਜੀ, ਔਰ ਇਹ ਚੱਲਣਾ ਤਾਂ ਇਸੇ ਮਹੀਨੇ ਜੂਨ ਦੇ ਵਿੱਚ ਸੀਗਾ, ਪਰ ਥੋੜਾ ਜਿਹਾ ਇਹ ਡਿਲੇ ਹੋ ਗਿਆ, ਔਰ ਦਸੰਬਰ ਦੇ ਵਿੱਚ ਇਹ ਡੈਡੀਕੇਟਡ ਕੋਰੀਡੋਰ ਜਿਹੜਾ ਉਹ ਚੱਲੂਗਾ। ਇਹ ਇਥੋਂ ਸਾਹਨੇਵਾਲ ਤੋਂ ਸ਼ੁਰੂ ਹੋਊਗਾ ਔਰ ਇਹ ਜਾਣਾ ਪੱਛਮੀ ਬੰਗਾਲ ਤੱਕ। ਪੱਛਮੀ ਬਹੁਤ ਵੱਡਾ ਇਹ ਕੋਰੀਡੋਰ ਹੈ ਔਰ ਡੈਡੀਕੇਟਡ ਇਹ ਰੇਲਵੇ ਲਾਈਨ ਹੈ ਜੀ। ਜਿੱਦਾਂ ਜਿਹੜਾ ਅੰਮ੍ਰਿਤਸਰ ਦਿੱਲੀ ਰੇਲਵੇ ਲਾਈਨ ਹੈ, ਡਬਲ ਹੈ ਉਹ, ਇੱਕ ਜਾਣ ਦਾ ਰੂਟ ਹੈ, ਇੱਕ ਆਉਣ ਦਾ ਰੂਟ ਹੈ। ਕਿਉਂਕਿ ਜਿਹੜੀਆਂ ਮਾਲ ਗੱਡੀਆਂ ਨੇ ਉਹਦੇ ਢੋਆ ਢੁਆਈ ਦੇ ਵਿੱਚ ਸਭ ਤੋਂ ਵੱਡਾ ਇੱਕ ਸਾਧਨ ਹੈ ਜੀ ਇੱਥੇ, ਔਰ ਇਹ ਰੂਟ ਬਿਜ਼ੀ ਬੜਾ, ਜਿਹੜੀਆਂ ਪੈਸੇਂਜਰ ਟ੍ਰੇਨਸ ਦੇ ਵਾਸਤੇ ਅੰਮ੍ਰਿਤਸਰ ਦਿੱਲੀ ਵਾਲਾ ਬਹੁਤ ਬਿਜ਼ੀ ਜਿਹੜੇ ਰੂਟ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਤੇ ਉਹਦੇ ਨਾਲ ਇਹ ਹੁੰਦਾ ਕਿ ਜਿਹੜੀਆਂ ਮਾਲ ਗੱਡੀਆਂ ਨੇ ਉਹਨਾਂ ਨੂੰ ਖੜੇ ਰੱਖਣਾ ਪੈਂਦਾ ਫਿਰ, ਤੇ ਉਹ ਜਦੋਂ ਕ੍ਰਾਸਿੰਗ ਦੇ ਵਾਸਤੇ ਜਿਹੜੀਆਂ ਦੂਸਰੀਆਂ ਟ੍ਰੇਨਸ ਨੇ ਫਾਸਟ ਉਹ ਕ੍ਰਾਸ ਹੋਣ, ਫਿਰ ਉਹਦੇ ਮਗਰ ਲੱਗ ਜਾ, ਉਦੋਂ ਬਾਅਦ ਪਿੱਛੇ ਹੋਰ ਟ੍ਰੇਨ ਜਿਹੜੀ ਉਹ ਆ ਜਾਂਦੀ। ਕਈ ਵਾਰੀ ਇਹ ਹੁੰਦਾ ਕਿ ਅੱਧਾ ਅੱਧਾ ਦਿਨ ਮਾਲ ਗੱਡੀ ਜਿਹੜੀ ਉਹ ਖੜੀ ਕਰਨੀ ਪੈਂਦੀ ਹੈ। ਉਹਦੇ ਕਰਕੇ ਇਹ ਸਾਹਨੇਵਾਲ ਤੋਂ ਸ਼ੁਰੂ ਹੋ ਕੇ ਪੱਛਮੀ ਬੰਗਾਲ ਦੇ ਦਨਕੁਨੀ ਤੱਕ 1400 ਕਿਲੋਮੀਟਰ ਦਾ ਡੈਡੀਕੇਟਡ ਫਰੇਟ ਕੋਰੀਡੋਰ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਤਿਆਰ ਹੋ ਰਿਹਾ। ਜਿਹੜੀ ਇਹ ਬਿਜ਼ੀ ਲਾਈਨਾਂ ਨੇ ਇਹਦੇ ਤੋਂ ਮਾਲ ਗੱਡੀ ਬਿਲਕੁਲ ਵੱਖਰੀ ਹੋ ਜੂਗੀ, ਔਰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹਦੇ ਉੱਤੇ ਮਾਲ ਗੱਡੀ ਚੱਲੂਗੀ। ਇੱਕ ਰੂਟ ਦੇ ਉੱਤੇ ਮਾਲ ਗੱਡੀ ਮੇਲ ਐਕਸਪ੍ਰੈਸ ਜਿਹੜੀ ਆ ਉਹ ਇਕੱਠੀਆਂ ਚੱਲ ਰਹੀਆਂ ਨੇ। ਡੈਡੀਕੇਟਡ ਫਰੇਟ ਕੋਰੀਡੋਰ ਤੋਂ ਬਾਅਦ ਮਾਲ ਗੱਡੀਆਂ ਵੱਖਰੇ ਤੌਰ ਦੇ ਉੱਤੇ ਹੋ ਜਾਣਗੀਆਂ। ਯੂਪੀ, ਬਿਹਾਰ, ਪੰਜਾਬ, ਦਿੱਲੀ, ਮੁੰਬਈ, ਬੰਗਾਲ ਤੱਕ ਜਿਹੜਾ ਮਾਲ ਹੈ ਉਹ ਸਹੀ ਸਮੇਂ ਦੇ ਉੱਤੇ ਪਹੁੰਚ ਸਕੂਗਾ। ਪੰਜਾਬ ਦੇ ਵਿੱਚ ਖੰਨਾ, ਸਰਹੰਦ, ਮੰਡੀ ਗੋਬਿੰਦਗੜ੍ਹ ਦੇ ਵਿੱਚ ਗੁੱਡ ਸਾਈਡਿੰਗ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਆ। ਡੈਡੀਕੇਟਡ ਫਰੇਟ ਕੋਰੀਡੋਰ ਜਿਹੜਾ ਉਹ ਦਸੰਬਰ ਮਹੀਨੇ ਦੇ ਵਿੱਚ ਉਹ ਬਕਾਇਦਾ ਤੌਰ ਦੇ ਉੱਤੇ ਚੱਲਣਾ ਸ਼ੁਰੂ ਹੋ ਜਾਊਗਾ। 8 ਪੁਲ, 46 ਅੰਡਰਪਾਸ ਜਿਹੜੇ ਆ ਉਹ ਤਿਆਰ ਹੋ ਰਹੇ ਆ। 20 ਕਿਲੋਮੀਟਰ ਜਿਹੜੀ ਆ ਉਹਦਾ ਅਜੇ ਇਹਦਾ ਰੂਟ ਦਾ ਕੰਮ ਬਾਕੀ ਆ, ਜਿਹਦੇ ਉੱਤੇ ਕੰਮ ਇਹ ਹੋ ਰਿਹਾ। ਇਹਦੇ ਨਾਲ ਕਨੈਕਟੀਵਿਟੀ ਜਿਹੜੀ ਆ ਉਹ ਵਧੂਗੀ, ਔਰ ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਕੋਰੀਡੋਰ ਆ ਇਹ ਇੱਥੋਂ ਸਾਹਨੇਵਾਲ ਤੱਕ ਨਹੀਂ ਰਹਿਣਾ, ਸਾਹਨੇਵਾਲ ਤੋਂ ਅੱਗੇ ਇਹਨੂੰ ਅੰਮ੍ਰਿਤਸਰ ਤੱਕ ਬਾਅਦ ਦੇ ਵਿੱਚ ਲਿਜਾਇਆ ਜਾਊਗਾ। ਪਹਿਲਾਂ ਅਜੇ ਸਾਹਨੇਵਾਲ ਤੋਂ ਸ਼ੁਰੂ ਹੋਊਗਾ, ਕਿਉਂਕਿ ਜਿਹੜਾ ਡਰਾਈ ਪੋਰਟ ਹੈ ਉਹ ਇੱਥੇ ਹੈ ਸਾਹਨੇਵਾਲ ਦੇ ਨੇੜੇ, ਇਸ ਕਰਕੇ ਇੱਥੋਂ ਤੱਕ ਅਜੇ ਪਹਿਲਾਂ ਬਣਾਇਆ ਗਿਆ। ਉਦੋਂ ਬਾਅਦ ਜਿਹੜਾ ਇਹ ਅੰਮ੍ਰਿਤਸਰ ਤੱਕ ਜਾਊਗਾ, ਔਰ ਜਿਹੜੇ ਮੁਲਕ ਦੇ ਵੱਡੇ ਕੋਰੀਡੋਰ ਨੇ ਜਿਹੜੇ ਡੈਡੀਕੇਟਡ, ਉਹਨਾਂ ਦੇ ਵਿੱਚੋਂ ਇੱਕ ਇਹ ਹੋਊਗਾ। 70 ਤੋਂ 80 ਮਾਲ ਗੱਡੀਆਂ ਜਿਹੜੀਆਂ ਨੇ ਉਹ ਇਸ ਦੇ ਉੱਤੇ ਚੱਲਣਗੀਆਂ। 130 ਕਿਲੋਮੀਟਰ ਦੀ ਸਪੀਡ ਦੇ ਨਾਲ ਜਿਹੜੀਆਂ ਉਹ ਚੱਲਣਗੀਆਂ। ਇਹ ਇਸ ਪੱਖੋਂ ਜਿਹੜਾ ਦੀ ਉਹ ਇੱਕ ਵੱਖਰੀ ਜਾਂ ਥੋੜੀ ਤਸੱਲੀ ਵਾਲੀ ਗੱਲ ਇਹ ਆ ਕਿ ਜਿਹੜੇ ਰੂਟ ਦੀ ਆਪਾਂ ਅਕਸਰ ਗੱਲ ਕਰਦੇ ਹਾਂ, ਜਿਹੜੇ ਬਿਜ਼ਨਸ ਦੀ ਆਪਾਂ ਅਕਸਰ ਗੱਲ ਕਰਦੇ ਹਾਂ, ਜਿਹੜਾ ਕਾਰਪੋਰੇਟ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਉੱਤੇ ਕਬਜ਼ਾ ਜਾਂ ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੇ ਪਿੱਛੇ ਰੀਜ਼ਨ ਕੀ ਹੈ? ਰੀਜ਼ਨ ਇਹ ਵਪਾਰ ਹੈ, ਜਿਹੜਾ ਕਿ ਸੈਂਟਰਲ ਏਸ਼ੀਆ ਜਿਹੜਾ ਜਿਹਦੇ ਉੱਤੇ ਇਹ ਵਪਾਰ ਹੋਣਾ। ਚਾਈਨਾ ਵੀ ਪੂਰੇ ਦਾ ਪੂਰਾ ਜ਼ੋਰ ਇਸੇ ਹੀ ਪੂਰੇ ਦੇ ਰੂਟ ਦੇ ਉੱਤੇ ਵਪਾਰਕ ਰੂਪ ਦੇ ਵਿੱਚ ਕਬਜ਼ਾ ਕਰਨ ਦੀ ਜਿਹੜੀ ਉਹ ਸੋਚ ਰਿਹਾ, ਜਦੋਂ ਕਿ ਭਾਰਤ ਦੇ ਕੋਲੇ ਦੇਖਿਆ ਜਾਵੇ ਤਾਂ ਸੰਭਾਵਨਾਵਾਂ ਕਿਤੇ ਜ਼ਿਆਦਾ ਨੇ। ਚਾਈਨਾ ਨੇ ਦੂਰ ਤੋਂ ਆਉਣਾ, ਇਹਦੇ ਤੋਂ ਸਿੱਧਾ UAE ਤੱਕ ਘੱਟੋ ਘੱਟ ਜਿਹੜਾ ਦੀ ਉਹ ਵਪਾਰ ਸਿੱਧੇ ਰੂਪ ਦੇ ਵਿੱਚ ਹੋਣਾ ਹੀ ਹੋਣਾ ਜੀ, ਇੱਕ ਜਦੋਂ ਮਰਜ਼ੀ ਸ਼ੁਰੂ ਹੋ ਜਾਏ। ਬਿਲਕੁਲ ਜੀ ਬਿਲਕੁਲ, ਤਾਂ ਹੀ ਕਈ ਜਿਹੜੇ ਹੈਗੇ ਆ ਠੰਡੇ ਪੈਂਦੇ ਜਾਂਦੇ ਆ ਕਿ ਹੁਣ ਪੰਜਾਬੀਆਂ ਦਾ ਵਪਾਰ ਜ਼ਰੂਰ ਕਰਨਾ। ਤੇ ਅੱਗੇ ਗੱਲ ਕਰਦੇ ਹਾਂ ਧੂਰੀ ਹਲਕੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਪੂਰਾ ਖਰਚਾ ਵਪਾਰੀ ਚੱਕਣਗੇ। ਦੇਖੋ ਪਹਿਲੀ ਵਾਰੀ ਇੱਕ ਤਾਂ ਇੱਥੇ ਬੱਸਾਂ ਦੇ ਪਿੱਛੇ ਪੋਸਟਰ ਲੱਗੇ ਨਜ਼ਰ ਆ ਰਹੇ ਪੰਜਾਬ ਸਰਕਾਰ ਦੇ। ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਜਿਹੜੇ ਉਹ ਚੱਲ ਰਹੇ ਨੇ, ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ। ਇਹ ਨਹੀਂ ਆ ਕਿ ਸਰਕਾਰੀ ਸਕੂਲਾਂ ਦੀ ਹਾਲਤ ਬਿਲਕੁਲ ਸੁਧਰ ਗਈ ਹੋਈ ਹੈ। ਇਹ ਨਾਟ ਪੋਸੀਬਲ। ਉਹ ਨਾਟ ਪੋਸੀਬਲ ਇਸ ਕਰਕੇ ਕਿ ਇੰਨੇ ਦਿਨਾਂ ਦੇ ਵਿੱਚ ਸੁਧਰ ਜਾਊਗੀ, ਕਿਉਂਕਿ
ਦੋ ਚੀਜ਼ਾਂ ਦੇ ਉੱਤੇ ਸਰਕਾਰ ਆਈ ਹੈ, ਜਿਹੜੀ ਹੈਲਥ ਤੇ ਐਜੂਕੇਸ਼ਨ। ਜਦੋਂ ਟੀਚਰ ਪੂਰੇ ਹੋ ਗਏ, ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹ ਥਾਂ ਥਾਂ ਦੇ ਉੱਤੇ ਜਾਂਦੇ ਸੀਗੇ ਇਹ ਵਿਧਾਇਕ, ਜਿਹਨੂੰ ਇਹ ਛਾਪਾ ਕਹਿੰਦੇ ਸੀ, ਛਾਪਾ ਮਾਰਿਆ, ਛਾਪਾ ਨਹੀਂਗਾ ਐਕਚੁਅਲੀ, ਉਹ ਇਹ ਨਾਮ ਛਾਪਾ ਵਰਤੀ ਜਾਂਦੇ ਸੀਗੇ। ਮੈਂ ਉਦੋਂ ਵੀ ਇੱਕ ਵਿਧਾਇਕ ਸਨ, ਉਹਨਾਂ ਦੇ ਨਾਲ ਗੱਲ ਕੀਤੀ ਸੀ, ਤੁਸੀਂ ਪਹਿਲਾਂ ਪੂਰੇ ਤਾਂ ਕਰ ਲਓ, ਡਾਕਟਰ ਪੂਰੇ ਕਰ ਲਓ, ਸਟਾਫ ਪੂਰਾ ਕਰ ਲਓ, ਟੀਚਰ ਪੂਰੇ ਕਰ ਲਓ, ਜੇ ਫਿਰ ਨਾ ਕੰਮ ਕਰਨ ਤੇ ਫਿਰ ਤੁਸੀਂ ਜਾ ਕੇ ਜ਼ਰੂਰ ਉਹਨਾਂ ਦੇ ਗਲ ਦੇ ਵਿੱਚ ਅੰਗੂਠਾ ਦਿਓ। ਜਦੋਂ ਤੁਹਾਡੇ ਕੋਲ ਸਟਾਫ ਪੂਰਾ ਨਹੀਂ ਹੈਗਾ, ਜਿਹੜੀਆਂ ਸਰਵਿਸਿਜ਼ ਪੂਰੀਆਂ ਨਹੀਂ ਹੈਗੀਆਂ, ਤੇ ਫਿਰ ਤੁਸੀਂ ਪਹਿਲਾਂ ਉਹਨਾਂ ਨੂੰ ਕਿਵੇਂ ਇਸ ਮਾਮਲੇ ਦੇ ਉੱਤੇ ਪਰੇਸ਼ਾਨ ਕਰ ਸਕਦੇ ਹੋ। ਇਹ ਇੱਕ ਚੰਗੀ ਪਹਿਲ ਬਿਜ਼ਨਸਮੈਨਾਂ ਨੇ ਕੀਤੀ ਹੈ, ਔਰ ਇਹ ਬਿਜ਼ਨਸਮੈਨ ਜਿਹੜੇ ਨੇ ਇਹ ਸੰਗਰੂਰ ਦੇ ਨੇ। ਸੰਗਰੂਰ ਦੇ ਵਿੱਚ ਬਰਨਾਲਾ ਦੀ ਜਿਹੜੀ ਇੱਕ ਕੰਪਨੀ ਹੈ ਜੀ ਟਰਾਈਡੈਂਟ, ਉਹਦੇ ਚੇਅਰਮੈਨ ਨੇ 21 ਲੱਖ ਰੁਪਈਆ ਜਿਹੜਾ ਦੀ ਉਹ ਦਿੱਤਾ ਪਹਿਲਾਂ, ਔਰ ਹੁਣ ਜਿਹੜਾ ਰਾਈਸਿਲਾ ਗਰੁੱਪ ਹੈ ਧੂਰੀ ਦਾ, ਇਹ ਉਹਦੇ ਚੇਅਰਮੈਨ ਨੇ ਵੀ ਜਿਹੜਾ ਦੀ ਇਹ ਪੈਸੇ ਇਹਦੇ ਚ ਦੇ ਕੇ ਇਹ ਕਿਹਾ 9ਵੀਂ 10ਵੀਂ +1 +2 ਜਿੰਨੇ ਬੱਚੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਧੂਰੀ ਵਿਧਾਨ ਸਭਾ ਹਲਕੇ ਦੇ ਵਿੱਚ, ਕਿਉਂਕਿ ਧੂਰੀ ਵਿਧਾਨ ਸਭਾ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਹਲਕਾ, ਉੱਥੇ ਸਾਰੇ ਬੱਚਿਆਂ ਦੀ ਜਿਹੜੀ ਆ ਉਹ ਫੀ ਤੇ ਬਾਕੀ ਜਿਹੜਾ ਖਰਚਾ ਉਹ ਸਾਰੇ ਦਾ ਸਾਰਾ ਹੋ ਚੁੱਕਣਗੇ, ਉਹਨਾਂ ਨੂੰ ਕੋਈ ਪੈਸਾ ਨਹੀਂ ਜਿਹੜਾ ਉਹ ਦੇਣਾ ਪਊਗਾ। ਪਹਿਲੇ ਸਾਲ 13 ਸਕੂਲਾਂ ਦੇ ਬੱਚਿਆਂ ਦੇ ਉੱਤੇ 25 ਲੱਖ ਰੁਪਈਆ ਖਰਚ ਕੀਤਾ ਜਾਊਗਾ, ਜਦੋਂ ਕਿ ਪੂਰਾ ਬਜਟ 50 ਲੱਖ ਰੁਪਏ ਰੱਖਿਆ ਗਿਆ। ਸਰਕਾਰੀ ਸਕੂਲਾਂ ਦੇ ਵਿੱਚ 12ਵੀਂ ਤੱਕ ਜਿਹੜੀ ਫੀਸ ਆ ਉਹ ਮਾਫ ਹੈ, ਹਾਲਾਂਕਿ 9ਵੀਂ ਤੋਂ ਲੈ ਕੇ 9ਵੀਂ 10ਵੀਂ +1 +2 ਤੱਕ ਦੇ ਬੱਚੇ ਜਿਹੜੇ ਨੇ ਉਹਨਾਂ ਤੋਂ ਕਈ ਤਰ੍ਹਾਂ ਦੇ ਫੰਡ ਲਏ ਜਾਂਦੇ ਆ। 9ਵੀਂ ਤੇ 10ਵੀਂ ਦੇ ਵਿੱਚ ਪ੍ਰਤੀ ਮਹੀਨੇ ਫੰਡ 75 ਰੁਪਏ, 10ਵੀਂ +1 +2 ਦੇ ਵਿੱਚ ਪਰ ਮਹੀਨੇ ਦੇ 98 ਰੁਪਏ ਫੰਡ, 9ਵੀਂ ਤੇ 10ਵੀਂ ਦੇ ਵਿੱਚ 15 ਰੁਪਏ ਮਹੀਨੇ ਦੇ ਪੀਟੀਏ ਫੰਡ, 11ਵੀਂ ਤੇ 12ਵੀਂ ਦੇ ਜਿਹੜੇ ਵਿਦਿਆਰਥੀ ਨੇ 20 ਰੁਪਏ ਪ੍ਰਤੀ ਮਹੀਨਾ ਪੀਟੀਏ ਫੰਡ, 9ਵੀਂ 10ਵੀਂ ਦੇ ਵਿੱਚ 15 ਰੁਪਏ ਪ੍ਰਤੀ ਮਹੀਨਾ ਸਪੋਰਟਸ ਫੰਡ, 11ਵੀਂ ਤੇ 12ਵੀਂ ਦੇ ਵਿੱਚ 20 ਰੁਪਏ ਪ੍ਰਤੀ ਮਹੀਨਾ ਸਪੋਰਟਸ ਫੰਡ, 9ਵੀਂ ਤੇ 10ਵੀਂ ਦੇ ਵਿੱਚ 5 ਰੁਪਏ ਮਹੀਨੇ ਦੇ ਗਤੀਵਿਧੀਆਂ ਦੇ ਫੰਡ, 11ਵੀਂ ਤੇ 12ਵੀਂ ਦੇ ਵਿੱਚ 8 ਰੁਪਏ ਸੱਭਿਆਚਾਰਕ ਫੰਡ ਜਿਹੜਾ ਉਹ ਲਿਆ ਜਾਂਦਾ। ਮਤਲਬ ਕਿ ਇਹ ਜਿਹੜਾ 9ਵੀਂ ਤੇ 10ਵੀਂ ਦੇ ਵਿੱਚ 240 ਰੁਪਏ ਸਾਲ ਦੇ ਜਿਹੜਾ ਫੰਡ ਲਿਆ ਜਾਂਦਾ, 11ਵੀਂ ਤੇ 12ਵੀਂ ਦੇ ਵਿੱਚ 300 ਰੁਪਈਆ ਸਾਲ ਦਾ ਜਿਹੜਾ ਉਹ ਡਿਫਰੈਂਟ ਫੰਡ ਲਿਆ ਜਾਂਦਾ। ਇਹਦੇ ਕਰਕੇ ਹੁਣ ਜਿਹੜਾ ਗਰੀਬ ਬੰਦਾ ਹੈ ਉਹ ਬੱਚੇ ਨੂੰ ਹਟਾ ਲੈਂਦਾ, ਖਾਸ ਤੌਰ ਦੇ ਉੱਤੇ ਬੱਚੀਆਂ ਨੂੰ ਹਟਾ ਲਿਆ ਜਾਂਦਾ, ਇੱਥੇ ਜਿਹੜਾ ਉਹ ਹਾਇਰ ਐਜੂਕੇਸ਼ਨ ਤੱਕ ਨਹੀਂ ਜਾਂਦੀਆਂ। ਜਿਹੜੀ ਐਜੂਕੇਸ਼ਨ ਹੈ ਉਹੀ ਸਭ ਤੋਂ ਮੇਨ ਚੀਜ਼ ਹੈ। ਜੇ ਕਿਸੇ ਗਰੀਬ ਪਰਿਵਾਰ ਦਾ ਬੱਚਾ ਪੜ੍ਹ ਜਾਂਦਾ ਤਾਂ ਉਹ ਇੱਕ ਤਾਂ ਬੇਰੁਜ਼ਗਾਰੀ ਘਟੂਗੀ, ਉਹ ਕੋਈ ਨਾ ਕੋਈ ਅੱਗੋਂ ਆਪਣੇ ਕੰਮ ਵਾਲੇ ਪਾਸੇ ਨੂੰ ਤੁਰੂਗਾ। ਇਹ ਬੜੀ ਸ਼ਾਨਦਾਰ ਸ਼ੁਰੂਆਤ ਹੈ ਜੀ। ਕਿਸੇ ਨੂੰ ਇਹ ਲੱਗਦਾ ਹੋਵੇ ਜੀ ਐਜੂਕੇਸ਼ਨ ਤਾਂ ਉੱਥੇ ਫ੍ਰੀ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਹ ਫੰਡ ਜਿਹੜੇ ਉਹ ਬੱਚਿਆਂ ਨੂੰ ਮਾਪਿਆਂ ਨੂੰ ਦੇਣੇ ਪੈਂਦੇ ਆ, ਤੇ ਉਹ ਇਹਨਾਂ ਫੰਡਸ ਤੋਂ ਵੀ ਨਹੀਂ ਦੇ ਸਕਦੇ ਕਿਉਂਕਿ ਗਰੀਬੀ ਬੜੀ ਹੈ, ਔਰ ਮਹਿੰਗਾਈ ਇੰਨੀ ਹੋ ਗਈ ਕਿ ਉਹਦੇ ਵਿੱਚ ਮਾਪਿਆਂ ਨੂੰ ਲੱਗਦਾ ਵੀ ਇੰਨੇ ਫੰਡ ਦੇਣੇ ਵੀ ਔਖੇ ਨੇ। ਐਕਚੁਅਲੀ ਇਹ ਜਿਹੜੀ ਸ਼ੁਰੂਆਤ ਹੈ ਇਹ ਐਸਐਸਪੀ ਸੰਗਰੂਰ ਨੇ ਮਨਦੀਪ ਸਿੰਘ ਸਿੱਧੂ, ਉਹਨਾਂ ਦੀ ਵਜ੍ਹਾ ਕਰਕੇ ਹੋ ਸਕੀ ਹੈ। ਉਹਨਾਂ ਨੇ ਇਹਨਾਂ ਨੂੰ ਪ੍ਰੇਰਿਆ, ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਪ੍ਰੇਰ ਕੇ ਨਾਲ ਤੋਰਿਆ ਤੇ ਇਹ ਕਿਹਾ ਕਿ ਧੂਰੀ ਵਿਧਾਨ ਸਭਾ ਹਲਕੇ ਤੋਂ ਇਹਦੀ ਸ਼ੁਰੂਆਤ ਕੀਤੀ ਜਾਵੇ। ਫਿਰ ਬਾਕੀ ਜਗ੍ਹਾ ਦੇ ਉੱਤੇ ਪੰਜਾਬ 'ਚ ਕੋਈ ਬਿਜ਼ਨਸਮੈਨ ਅੱਗੇ ਆਉਂਦੇ ਨੇ, ਆਉਣਾ ਚਾਹੀਦਾ ਤਾਂ ਹੈ। ਅਸਲ ਦੇ ਵਿੱਚ ਇਹਦੇ ਨਾਲ ਇਹ ਵੀ ਹੋ ਸਕਦਾ ਜੀ ਕਿ ਜਿਹੜੇ ਕੁਝ ਬੱਚੇ ਪ੍ਰਾਈਵੇਟ ਸਕੂਲਾਂ ਵੱਲ ਨੂੰ ਚਲੇ ਗਏ, ਪ੍ਰਾਈਵੇਟ ਸਕੂਲਾਂ ਦੀਆਂ ਕਿੰਨੀਆਂ ਫੀਸਾਂ ਨੇ ਉਹਦਾ ਅਕਸਰ ਚਰਚਾ ਚੱਲਦਾ ਰਹਿੰਦਾ। ਸਰਕਾਰ ਨੇ ਐਲਾਨ ਕੀਤਾ ਕਿ ਫੀਸਾਂ ਤੁਸੀਂ ਵਧਾ ਨਹੀਂ ਸਕਦੇ, ਫਿਰ ਵੀ ਉਹ ਰੌਲਾ ਪਈ ਜਾਂਦਾ ਇੱਥੇ ਵੀ ਵੱਧ ਗਈ, ਇੱਥੇ ਵੀ ਵੱਧ ਗਈ। ਤੇ ਉਹ ਜਿਹੜਾ ਉਹਨਾਂ ਦੀ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਉੱਤੇ ਸ਼ਿਕੰਜਾ ਤਾਂ ਕੱਸਿਆ ਜਾ ਰਿਹਾ, ਪਰ ਉਹਨਾਂ ਦਾ ਜਾਲ ਬੜਾ ਵੱਡਾ। ਜੇ ਕਿਤੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਸ ਜਿਹੜੇ ਨੇ ਉਹ ਪੂਰੇ ਹੋ ਜਾਂਦੇ ਨੇ, ਢਾਂਚਾ ਉਹ ਪ੍ਰੋਪਰ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ, ਇਹਦੇ ਵਿੱਚ NRIs ਦੀ ਹੈਲਪ ਲੈ ਕੇ ਵੀ ਸਕੂਲ ਜਿਹੜੇ ਆ ਉਹਨਾਂ ਨੂੰ ਬਿਹਤਰ ਤਰੀਕੇ ਦੇ ਨਾਲ ਅੱਗੇ ਤੋਰਿਆ ਜਾ ਸਕਦਾ ਹੈ। ਆਈ ਥਿੰਕ ਇਹ ਪਹਿਲ ਬਹੁਤ ਨਵੇਕਲੀ ਹੈ, ਕਿਉਂਕਿ ਜਿਹੜੇ ਪਰਿਵਾਰ ਦਾ, ਗਰੀਬ ਪਰਿਵਾਰ ਦਾ ਬੱਚਾ ਪੜ੍ਹ ਗਿਆ, ਸਮਝ ਲਓ ਉਹਦੇ ਕੋਲ ਸਾਰਾ ਕੁਝ ਹੀ ਆਇਆ। ਬਿਲਕੁਲ ਜੀ, ਇਸ ਚੀਜ਼ ਤੋਂ ਤਾਂ ਅਸੀਂ ਵੀ ਆਸਵੰਦ ਆ ਕਿ ਐਜੂਕੇਸ਼ਨ ਤੇ ਤਾਂ ਜ਼ਰੂਰ ਉਹ ਲਾ ਸਕਦੇ ਆ।
ਜਿੰਨੇ ਵੀ NRI ਆ, ਪਰ ਬਿਜ਼ਨਸ ਲਈ ਸੋਚਣਾ ਪਊਗਾ ਕਿ ਕਿਤੇ ਹੋਰ ਸਰਕਾਰ ਤਾਂ ਨਹੀਂ ਆ ਗਈ ਉੱਥੇ ਹਿੱਸੇ ਪੱਤੀਆਂ ਵਾਲੀ। ਤੇ ਅੱਗੇ ਗੱਲ ਕਰਦੇ ਹਾਂ ਭਗਮਾ ਪੋਸਟਰ ਦੀ। ਬਲਡੋਜ਼ਰਾਂ ਤੇ ਬੁੱਧੀਜੀਵੀਆਂ ਤੇ ਸਿਆਸੀ ਧਿਰਾਂ ਚੁੱਪ ਕਿਉਂ ਆ? ਦੇਖੋ, ਇਹ ਇਸ ਵੇਲੇ ਪੂਰੇ ਮੁਲਕ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਾਰਾ ਕੁਝ ਇਹ ਚੱਲੀ ਜਾ ਰਿਹਾ। ਖਾਸ ਤੌਰ ਦੇ ਉੱਤੇ ਭਾਜਪਾਈ ਰਾਜਾਂ ਦੇ ਵਿੱਚ ਇਹ ਜ਼ਿਆਦਾ ਹੈ। ਥਾਂ ਥਾਂ ਦੇ ਉੱਤੇ ਬੁਲਡੋਜ਼ਰ ਜਿਹੜੇ ਉਹ ਚਲਾਏ ਜਾ ਰਹੇ ਆ। ਧਰਮ ਨਿਰਪੱਖ ਤੇ ਖੇਤਰੀ ਪਾਰਟੀਆਂ ਜਿਹੜੀਆਂ ਨੇ ਜੀ, ਖਾਸ ਤੌਰ ਦੇ ਉੱਤੇ ਉਹਨਾਂ ਦੀ ਖਾਮੋਸ਼ੀ ਦੇ ਉੱਤੇ ਵੱਡੇ ਸਵਾਲ ਨੇ। ਜਿਵੇਂ ਜਿਹੜੀਆਂ ਪਾਰਟੀਆਂ ਘੱਟ ਗਿਣਤੀਆਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਉਹ ਵੀ ਇਸ ਮਸਲੇ ਦੇ ਉੱਤੇ ਬੋਲ ਨਹੀਂ ਰਹੀਆਂ। 14 ਦੇ ਵਿੱਚ ਲੋਕ ਸਭਾ ਚੋਣਾਂ ਦੇ ਉੱਤੇ ਕਾਬਜ਼ ਹੋਣ ਤੋਂ ਬਾਅਦ ਖਾਣ ਪੀਣ, ਪਹਿਰਾਵਾ, ਲਵ ਜਹਾਦ, 3 ਤਲਾਕ, ਨਾਗਰਿਕ ਸੋਧ ਬਿੱਲ, ਇਹਦੇ ਨਾਲ ਮਾਹੌਲ ਖਰਾਬ ਹੋਇਆ। ਸਬਕਾ ਸਾਥ ਸਬਕਾ ਵਿਕਾਸ ਵਰਗੇ ਨਾਰਿਆਂ ਦੇ ਦਰਮਿਆਨ ਜਿਹੜੀ ਇਹ ਧਾਰਮਿਕ ਕੱਟੜਤਾ ਹੈ, ਉਹਨੇ ਇਸ ਵੇਲੇ ਮੁਲਕ ਨੂੰ ਇੱਕ ਕਿਸਮ ਦੇ ਨਾਲ ਆਪਣੇ ਜਕੜ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਰਾਮਨਵਮੀ ਵਾਲੇ ਦਿਨ ਤੋਂ ਖਾਸ ਥਾਵਾਂ ਦੇ ਉੱਤੇ ਮੱਧ ਪ੍ਰਦੇਸ਼ ਦੇ ਵਿੱਚ ਹਿੰਦੂ ਮੁਸਲਿਮ ਟਕਰਾਅ, ਸਿਰਫ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਮੁਕੱਦਮੇ ਹੋਣੇ, ਉਹਨਾਂ ਦੇ ਘਰਾਂ ਤੇ ਦੁਕਾਨਾਂ ਨੂੰ ਤੋੜਨਾ, ਇਹ ਹੋਇਆ ਇੰਨਾ ਕੁਝ ਉੱਤਰ ਪ੍ਰਦੇਸ਼ ਦੇ ਵਿੱਚ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਇਹਦੇ ਉੱਤੇ ਅਖਿਲੇਸ਼ ਯਾਦਵ ਕੋਈ ਲਫ਼ਜ਼ ਨਹੀਂ ਬੋਲਦਾ। ਸਮਾਜਵਾਦੀ ਪਾਰਟੀ ਦਾ ਵੱਡਾ ਹਿੱਸਾ ਇਹਨੂੰ ਰਣਨੀਤਿਕ ਖਾਮੋਸ਼ੀ ਦਾ ਨਾਮ ਦੇ ਰਿਹਾ। ਉਹਨਾਂ ਦਾ ਇਹ ਕਹਿਣਾ ਕਿ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਪਿੱਛੋਂ ਪਾਰਟੀ ਨੇ ਜਿਹੜੀਆਂ ਕਾਰਕੁਨਾਂ ਦੀ ਸਿਖਲਾਈ ਵਰਕਸ਼ਾਪ ਦੇ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ ਪ੍ਰਤੀਕਰਮ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਸੀਗਾ। ਇਹਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਕਿ ਭਾਜਪਾ ਦੀ ਬਹੁ ਗਿਣਤੀ ਭਾਈਚਾਰੇ ਨੂੰ ਨਾਲ ਜੋੜਨ ਦੀ ਰਣਨੀਤੀ ਸਫਲ ਹੋ ਜੂਗੀ। ਸਮਾਜਵਾਦੀ ਪਾਰਟੀ ਤੇ ਕੁਝ ਹੋਰ ਜਿਹੜੇ ਆਗੂ ਨੇ ਉਹ ਕਹਿੰਦੇ ਨੇ ਨਾ ਬੋਲਣ ਦੀ ਰਣਨੀਤੀ ਨੇ ਸਮਾਜਵਾਦੀ ਪਾਰਟੀ ਨੂੰ ਕੋਈ ਲਾਭ ਨਹੀਂ ਦਿੱਤਾ। ਕਾਂਗਰਸ ਪਾਰਟੀ ਵੀ ਲੰਮੇ ਸਮੇਂ ਤੋਂ ਭਾਜਪਾ ਦੇ ਇਸ ਸਿਆਸੀ ਜਾਲ ਦੇ ਵਿੱਚ ਫਸ ਗਈ ਹੋਈ ਹੈ। ਇਸੇ ਕਰਕੇ ਉਹ ਬੋਲ ਨਹੀਂ ਰਹੇ ਕਿ ਇਹ ਹੋ ਕੀ ਰਿਹਾ ਇਸ ਵੇਲੇ ਮੁਲਕ ਦੇ ਵਿੱਚ, ਜਿੱਥੇ ਕੁਝ ਥਾਵਾਂ ਦੇ ਉੱਤੇ ਸਪੀਕਰ ਲਾਏ ਜਾ ਰਹੇ ਕਿ ਜਿੱਥੇ ਜਦੋਂ ਇੱਥੇ ਨਮਾਜ਼ ਅਦਾ ਕੀਤੀ ਜਾਂਦੀ ਹੈ ਉਹਦੇ ਬਰਾਬਰ ਸਪੀਕਰ ਲਾ ਲਿਆ ਜਾਂਦਾ ਜੀ, ਔਰ ਆਪਣਾ ਸਪੀਕਰ ਲਾ ਕੇ ਉਹਦੀ ਆਵਾਜ਼ ਉੱਚੀ ਕਰ ਦਿੱਤੀ ਜਾਂਦੀ ਹੈ। ਇਹ ਸਪੀਕਰਾਂ ਦੀ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੋਈ ਹੈ ਜੀ। ਸਿਆਸੀ ਪਾਰਟੀਆਂ ਛੱਡੋ, ਮੁਲਕ ਦੇ ਬੁੱਧੀਜੀਵੀ ਜਿਹੜੇ ਨੇ ਉਹ ਇਸ ਵੇਲੇ ਖਾਮੋਸ਼ੀ ਧਾਰੀ ਬੈਠੇ ਆ। ਇਹ ਠੀਕ ਹੈ ਕਿ ਬਹੁਤ ਸਾਰੇ ਬੁੱਧੀਜੀਵੀ ਜੇਲ੍ਹਾਂ ਦੇ ਵਿੱਚ ਸੁੱਟੇ ਹੋਏ ਆ ਜਿਹੜੇ ਬੋਲਦੇ ਸੀ, ਪਰ ਕੁਝ ਜਿਹੜੇ ਸੂਬੇ ਜਿਨ੍ਹਾਂ ਦੇ ਵਿੱਚ ਪੰਜਾਬ ਵਗੈਰਾ ਸ਼ਾਮਲ ਹੈ, ਇੱਥੋਂ ਦੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਬਿਲਕੁਲ ਖਾਮੋਸ਼ੀ ਅਖਤਿਆਰ ਕਰ ਲਈ ਆ। ਤੇ ਜਿਵੇਂ ਅਕਾਲੀ ਦਲ ਬਾਦਲ ਹੋ ਗਿਆ, ਜਿਹੜੇ ਕਹਿੰਦੇ ਨੇ ਕਿ ਅਸੀਂ ਪੰਥਕ ਪਾਰਟੀ ਆ। ਜੇ ਤੁਸੀਂ ਆ ਵਿਸਾਖੀ ਤੇ ਵੀ ਸੁਣਿਆ ਹੋਵੇ ਉਹਨਾਂ ਦਾ ਭਾਸ਼ਣ, ਉਹਨਾਂ ਨੇ ਵੀ ਇਸ ਮਸਲੇ ਦੇ ਉੱਤੇ ਬਿਲਕੁਲ ਖਾਮੋਸ਼ੀ ਧਾਰੀ ਹੋਈ ਆ। ਸਵਾਲ ਇਹੀ ਆ ਕਿ ਅੱਜ ਕਿਸੇ ਦੀ ਵਾਰੀ ਆ, ਭਲਕੇ ਕਿਸੇ ਹੋਰ ਦੀ ਹੋ ਸਕਦੀ ਹੈ। ਬਿਲਕੁਲ ਜੀ, ਵਾਰੀ ਸਾਰਿਆਂ ਦੀ ਵਾਰੀ ਆਉਣੀ ਆ, ਤੇ ਪਰ ਹਾਲਾਤ ਬਹੁਤ ਖਰਾਬ ਕਰਨਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਨੂੰ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਤੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।